राम राम कल देना, मेरे भतीजे भी मैंने कल देना। बाबा जी कभी उस तरह ਉਹ ਨਹੀਂ ਕਦੀ ਮਹਿਸੂਸ ਹੋਇਆ ਕਿ ਯਾਰ ਇਹ ਇਕੱਲੇ ਰਹਿ ਕੇ ਸਾਰੇ यार ਕਰ ਗਏ कल्ले फिर हुण फिर की ਦੇਖੋ ਤੁਹਾਡੀ ਜਾਤ ਕਿਹੜੀ साडी जात जी मियां ममवाल जी, एक साधु दा ਹਾਂ एक ईश्वर दा। ਅੱਛਾ वो दोए घर जेड़े ने मुसलमान हो गए ने, ਅਸੀਂ नहीं होए। ਕਿਉਂਕਿ ਉਹ ਮੁਸਲਮਾਨ ਹੋ ਗਏ ਤੁਸੀਂ ਫਿਰ ਆਪਣੇ ਧਰਮ ਤੇ ਪੱਕੇ ਹੋ ਅਸੀਂ ਪੱਕੇ ਰਹੇ ਆਪਣੇ ਧਰਮ ਤੇ, ਅੱਛਾ 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 ਅਜੇ ਤੱਕ ਵੀ ਪੱਕੇ ਹਾਂ। ਅੱਛਾ ਬਾਬਾ ਜੀ ਤੇ ਤੁਸੀਂ ਤੁਹਾਨੂੰ ਬਾਅਦ ਚ ਕਿਤਾ ਕਦੇ ਕੀ ਕੀਤਾ ਜਾਂ ਉਂਝ ਕਿ ਨਾ ਨਹੀਂ ਬਈ। ਤੁਸੀਂ ਮੁਸਲਮਾਨ ਹੋ ਜਾਂ ਤੁਸੀਂ ਮੇਰੀ ਗੱਲ ਸੁਣ, ਜਿਹੜੇ ਘਰ ਅਸੀਂ ਰਹਿੰਦੇ ਸਾਂ ਨਾ, ਹਾਂਜੀ ਪਹਿਲਾਂ ਅਸੀਂ ਰਾਮ ਜੀ ਨੂੰ ਪੁਕਾਰਨੇ ਆ, ਰਾਮ ਜੀ ਨੂੰ ਹਾਂਜੀ। ਅਸੀਂ ਜਪਨੇ ਆ, ਹਾਂਜੀ ਕ੍ਰਿਸ਼ਨ ਮਹਾਰਾਜ ਨੂੰ ਅਸੀਂ ਜਪਨੇ ਆ, ਪ੍ਰਭ ਨਿਹਾਲ ਨੂੰ ਅਸੀਂ ਜਪਨੇ ਆ, ਅੱਛਾ ਅੱਛਾ ਹਾਂਜੀ ਬਾਬੇ ਗੁਰੂ ਨਾਨਕ ਨੂੰ ਅਸੀਂ ਜਪਨੇ ਆ। ਅੱਛਾ ਤੁਹਾਡਾ ਕੋਈ ਆਪਣਾ ਰਿਸ਼ਤੇਦਾਰ ਵੀ ਗਿਆ ਇੰਡੀਆ ਯਾਰ ਤੈਨੂੰ ਮੈਂ ਦੱਸਿਆ ਵੀ ਸਾਡੇ ਜਿਹੜੇ ਸੱਕੇ ਚਾਚੇ ਤਾਇਆ ਸਨ ਸਭ ਇੰਡੀਆ ਟੁਰ ਗਏ। ਅਸਲਾਮ ਵਾਲੇਕਮ ਜੀ, ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਤੁਸੀਂ ਵੇਖ ਰਹੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਬਸਤੀ ਹੈ ਮੀਆਂ ਮੀਰ। ਇੱਥੇ ਸਾਨੂੰ ਹਿੰਦੂ ਧਰਮ ਦੇ ਬਜ਼ੁਰਗ ਜਿਹੜੇ ਮਿਲੇ ਨੇ 1947 ਟਾਈਮ ਦੇ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ, ਇਹਨਾਂ ਨੂੰ ਪੁੱਛਣੇ ਕਿ ਜਿਵੇਂ ਕਿਉਂ ਇੱਥੇ ਰਹਿ ਗਏ, ਇਹ ਕਿਵੇਂ ਨਹੀਂ ਜਾ ਸਕੇ ਜਦੋਂ ਵੰਡ ਹੋਈ, ਕਿਉਂਕਿ ਸਾਰੇ ਜਿਹੜੇ ਸਿੱਖ ਸਰਦਾਰ ਹਿੰਦੂ ਖੱਤਰੀ ਅਕਸਰ ਜਿਹੜੇ ਨੇ ਮਾਈਗ੍ਰੇਟ ਹੋ ਗਏ, ਜਿਹੜੇ ਇੰਡੀਆ ਚਲੇ ਗਏ, ਇਹ ਕਿਉਂ ਨਹੀਂ ਗਏ, ਕੀ ਇਹਨਾਂ ਦਾ ਉਸ ਤੋਂ ਬਾਅਦ ਜਦੋਂ ਇੱਥੇ ਰਹਿ ਗਏ ਉਸ ਤੋਂ ਬਾਅਦ ਇਹਨਾਂ ਦਾ ਮੁਸਲਮਾਨਾਂ ਨਾਲ ਕਿਵੇਂ ਦਾ ਹੁਣ ਤੱਕ ਕਿਵੇਂ ਦਾ ਵਰਤਾਓ ਹੋਏ, ਹੁਣ ਇਹ ਕਿਵੇਂ ਰਹਿ ਰਹੇ, ਕਿਵੇਂ ਆਪਣੀ ਜ਼ਿੰਦਗੀ ਬਸਰ ਕਰ ਰਹੇ, ਆਪਣਾ ਆਬਾਦਤ ਕਿਵੇਂ ਕਰ ਰਹੇ, ਸਾਰਾ ਕੁਝ ਇਹਨਾਂ ਪੁਰਾਣੀ 47 ਵਾਲੀ ਸਾਰੀਆਂ ਗੱਲਾਂ ਕਰਨੇ ਤੇ ਹੋਣ ਵਾਲੀਆਂ ਵੀ। ਸਾਡੇ ਨਾਲ ਰਹਿਣਾ, ਵੀਡੀਓ ਵੇਖ ਕੇ ਲਾਈਕ ਸ਼ੇਅਰ ਲਾਜ਼ਮ ਕਰਨਾ। ਬਾਬਾ ਜੀ ਕੀ ਹਾਲ ਜੀ? ਨਮਸਤੇ ਜੀ। ਬਾਬਾ ਜੀ ਠੀਕ ਜੀ? ਬਿਲਕੁਲ ਠੀਕ ਹੈ। ਬਾਬਾ ਜੀ ਆਪਣਾ ਕਿਹੜੇ ਧਰਮ ਨਾਲ ਤਲਕ ਤੁਹਾਡਾ? ਅਸੀਂ ਹਿੰਦੂ ਬੁਲਾਦੇ ਨੇ। ਹਿੰਦੂ ਬਰਾਦਰੀ ਨਾਲ। ਤੇ ਬਜ਼ੁਰਗੋ ਤੁਹਾਡਾ ਨਾਮ ਕੀ ਹੈ? ਸਾਈਂ ਦਾਸ ਜੀ। ਸਾਈਂ ਦਾਸ। ਹਾਂਜੀ। ਤੇ ਅੱਛਾ ਆਪਣੇ ਅੱਬਾ ਜੀ ਦਾ ਨਾਮ ਦੱਸੇ ਕੀ? ਮੰਗਤ ਰਾਮ। ਮੰਗਤ ਰਾਮ। ਹਾਂ। ਦਾਦੇ ਦਾ ਵੀ ਪਤਾ ਤੁਹਾਨੂੰ? ਕੌਡੂ ਰਾਮ। ਕੌਡੂ ਰਾਮ। ਹਾਂ। ਅੱਛਾ ਬਾਬਾ ਜੀ ਤੁਸੀਂ ਕਿੰਨੇ ਭਰਾ ਜੀ? ਅਸੀਂ ਜੀ 5 ਭਾਈ। ਦੱਸੋ ਨਾਮ ਪੰਜਾਂ ਦੇ ਕਿਹੜੇ? ਵੱਡਾ ਭਾਈ ਜਿਹੜਾ ਉਹਦਾ ਨਾਮ ਸੇਵਾ ਰਾਮ। ਅੱਛਾ ਉੱਚੀ ਥੋੜਾ ਬੋਲਿਆ ਨਾ ਰਿਕਾਰਡਿੰਗ। ਸੇਵਾ ਰਾਮ ਜੀ। ਹਾਂਜੀ ਹਾਂਜੀ ਵੱਡੇ ਦਾ ਸੇਵਾ ਰਾਮ ਜੀ, ਛੋਟੇ ਤੋਂ ਰਾਮ ਲਾਲ। ਹਾਂਜੀ ਹਾਂਜੀ ਉਦੋਂ ਛੋਟੀ ਵੱਡੀ ਭੈਣ ਸਨ ਦੋ, ਉਹਦਾ ਤੋਂ ਛੋਟੇ ਦਾ ਨਾਂ, ਇੱਕ ਦਾ ਨਾਂ ਕਿਸ਼ਨ ਦਾਸ, ਅੱਛਾ ਅੱਛਾ ਇੱਕ ਦਾ ਨਾਮ ਮੰਗਾ ਰਾਮ ਤੇ ਮੇਰਾ ਨਾਮ ਸਾਈਂ ਦਾਸ। ਸਾਈਂ ਦਾਸ। 5 ਭਾਈ। 5 ਭਾਈ ਸੀ ਤੁਸੀਂ। ਹਾਂ। ਤੇ ਬਾਬਾ ਜੀ ਆਪਾਂ ਜਿੱਥੇ ਹੁਣ ਬੈਠੇ ਹਾਂ ਹਾਂਜੀ। ਇਹ ਕੀ ਬਸਤੀ ਦੇ ਨਾਂ ਹੋਈ ਮੀਆਂ ਮੀਰ। ਮੀਆਂ ਮੀਰ। ਹਾਂਜੀ। ਅੱਛਾ 47 ਤੋਂ ਪਹਿਲਾਂ ਤੁਸੀਂ ਇੱਥੇ ਬੈਠੇ ਜਾਂ ਲੰਮਾ ਹੋਣ ਕੇ? ਨਹੀਂ ਜੀ, ਅਸੀਂ ਜੇ ਹੁਣ ਥੋੜਾ ਚਿਰ ਹੋਇਆ ਸਾਨੂੰ, ਕੋਈ 12 ਕੁ ਸਾਲ ਇੱਥੇ ਆ ਗਏ। ਤੇ ਕਿੱਥੇ ਸੋ ਪਹਿਲਾਂ ਸ਼ੁਰੂ ਪਹਿਲਾਂ ਕਰਿਆ? ਅਸੀਂ 65 ਚੱਕ ਰਹਿੰਦੇ ਰਹੇ ਹਾਂ, ਜ਼ਿਲ੍ਹਾ ਫੈਸਲਾਬਾਦ, ਤਹਿਸੀਲ ਜੜਾ ਵਾਲਾ, ਥਾਣਾ ਲੁੰਡੀਆਂ ਵਾਲਾ। ਅੱਛਾ ਅੱਛਾ ਗੱਲ ਕਰਾਂਗੇ 47 ਤੋਂ ਪਹਿਲੇ ਵਾਲੀ, ਹਾਂਜੀ। ਜਦੋਂ ਆ ਗਦਰ ਮਚਿਆ ਹੈ 47 ਦਾ ਵਾਪਰਿਆ ਹੋਇਆ ਸਿਸਟਮ ਸਾਰਾ, ਉਧਰ ਉਧਰ ਹੀ ਗਏ ਨੇ, ਉਦੋਂ ਤੁਸੀਂ 65 ਚੱਕ ਚ ਸੀ ਨਾ? ਹਾਂਜੀ ਉਦੋਂ ਹੀ 65 ਚਲੋ ਚਲੋ ਹੁਣ ਤੁਸੀਂ 65 ਚੱਕ ਵਾਲੀ ਜਿਹੜੀ ਸਾਨੂੰ ਉੱਥੋਂ ਵਾਲੀ ਸਟੋਰੀ ਸੁਣਾਇਆ ਜੇ, ਉਸ ਤੁਹਾਡੇ 65 ਚੱਕ ਦੇ ਵਿੱਚ ਹਾਂਜੀ। ਉਦੋਂ ਕਿੰਨੇ ਕੁ ਘਰ ਸਨ ਹਿੰਦੂਆਂ ਦੇ ਤੇ ਉੱਥੇ ਮੁਸਲਮਾਨਾਂ? ਜੀ ਸਾਡੇ ਘਰ ਸਨ ਹਿੰਦੂਆਂ ਦੇ, ਕੋਈ 19 ਕੁ ਘਰ ਸਾਡੇ ਸਨ, ਅੱਛਾ ਤੇ ਬਾਕੀ ਸਰਦਾਰਾਂ ਦੇ ਘਰ ਹਨ ਕੋਈ 11 12। 11 12 ਸਰਦਾਰਾਂ ਦੇ ਵੀ ਘਰ ਸਨ? ਹਾਂ, ਅੱਛਾ ਹਾਂ। ਤੇ ਮੁਸਲਮਾਨਾਂ ਦੇ ਕਿੰਨੇ ਕੁ ਸਨ ਉਦੋਂ? ਮੁਸਲਮਾਨ ਤੇ ਆਮ ਸਨ। ਅੱਛਾ ਬਾਕੀ ਮੁਸਲਮਾਨ ਸਨ? ਹਾਂ, ਬਾਕੀ ਸਾਰੇ ਮੁਸਲਮਾਨ ਸਲਹਿਰੀਏ ਹਨ। ਅੱਛਾ ਅੱਛਾ ਰਜਪੂਤ ਕੋਈ 2 ਘਰ, 3 ਆਪਣੇ ਮਲਾਹ ਸਨ। ਮਲਾਹ ਉਹਨਾਂ ਨੂੰ ਭੁੱਟੇ ਕਹਿੰਦੇ ਨੇ, ਤੇ ਜੱਟ ਮਲਾਹ ਮੁਸਲਮਾਨ। ਹਾਂ ਮੁਸਲਮਾਨ। ਅੱਛਾ ਅੱਛਾ ਬਾਬਾ ਜੀ ਤੁਹਾਡੇ ਹਿੰਦੂਆਂ ਦੇ ਵਿੱਚ ਵੀ ਹੁੰਦੇ ਨੇ ਨਾ ਜ਼ਾਤਾਂ ਜਿਵੇਂ ਮੁਸਲਮਾਨਾਂ ਚ ਨੇ, ਹਾਂਜੀ ਹਾਂਜੀ। ਤੇ ਤੁਹਾਡੀ ਜ਼ਾਤ ਕਿਹੜੀ? ਸਾਡੀ ਜਾਤ ਜੀ ਮੀਆਂ ਮਮਵਾਲ ਜੀ। ਮੀਆਂ ਮੁਮਾਲੀਏ? ਹਾਂ ਮੀਆਂ ਮਮਵਾਲ ਜੀ। ਅੱਛਾ ਮੀਆਂ ਮੁਮਾਲੀਏ। ਹਾਂਜੀ ਅੱਛਾ ਬਜ਼ੁਰਗੋ ਉੱਥੇ ਆਪਣੇ ਪਿੰਡ ਦੇ ਵਿੱਚ ਵੀ ਦੱਸਿਆ ਵੀ ਤੁਹਾਡੇ ਜਿਹੜੇ 20 25 ਸਨ ਘਰ ਹਾਂਜੀ ਹਿੰਦੂਆਂ ਦੇ, 20 25 ਦੱਸਿਆ ਨਾ? ਹਾਂਜੀ ਹਾਂਜੀ। ਤੇ ਹੋਰ ਤੁਹਾਡੀ ਜ਼ਾਤ ਦੇ ਸਾਰੇ ਕਿ ਹੋਰ ਵੀ? ਨਹੀਂ ਜੀ, ਹੋਰ ਜਾਤਾਂ ਨੇ। ਤੇ ਬਾਕੀ ਘਰ ਜਿਹੜੇ ਸਨ ਨਾ, ਜਿਵੇਂ ਬਲਾਦਰ ਆਮ ਤੌਰ ਨਹੀਂ ਬਈ, ਹੁਣ ਦੁਨੀਆ ਬੈਠੀ ਦੀ ਹੈ, ਅੱਛਾ ਅੱਛਾ ਕੋਈ ਮਸਲੀ ਹੈ, ਕੋਈ ਤੇਲੀ ਹੈ, ਕੋਈ ਮਲਕ ਹੈ, ਕੋਈ ਕੁਸ਼ ਹੈ, ਅੱਛਾ, ਕੋਈ ਅੱਛਾ। ਸਲਹਿਰੀ ਹੈ, ਇੰਜ ਸਨ? ਐਵੇਂ। ਅੱਛਾ ਅੱਛਾ ਹਾਂ। ਜਿਹੜੇ ਸਰਦਾਰ ਰਹਿੰਦੇ ਉਹਨਾਂ ਦਾ ਪਤਾ ਕਿਹੜੇ ਹਨ? ਹਾਂਜੀ। ਜ਼ਾਤ ਕਿਹੜੀ ਸੀ? ਜਾਤ ਦਾ ਉਹਨਾਂ ਦਾ ਵੀ ਨਹੀਂ ਨਹੀਂ ਪਤਾ? ਜਾਤ ਦਾ ਨਹੀਂ ਪਤਾ। ਅੱਛਾ ਸਰਦਾਰ ਜਿਹੜੇ ਰਹਿੰਦੇ ਸਨ ਨਾ, ਹਾਂਜੀ ਉਹਨਾਂ ਚਲੋ ਨਾਂ ਦੱਸੋ ਹਾਂ ਕੀ? ਸਰਦਾਰ ਇੱਕ ਤੇ ਸੀ ਵਿਸਾਖਾ ਸਿੰਘ, ਅੱਛਾ ਜੀ। ਉਹਦਾ ਪੁੱਤਰ ਸੀ ਮਹਿੰਦਰ, ਹੂੰ ਧੀ ਦਾ ਨਾਂ ਸੀ ਮਿੰਦੋ, ਹੂੰ ਤੇ ਟੱਬਰ ਉਹਦੇ ਦਾ ਨਾਂ ਸੀ ਨਾਮੋ। ਹੂੰ ਇੱਕ ਸਿੱਖ ਸੀ, ਉਹਦਾ ਨਾਂ ਅਤਰ ਸਿੰਘ ਸੀ, ਤੇ ਹੂੰ। ਉਹਦੀ ਜਨਾਨੀ ਦਾ ਨਾਂ ਸੀ ਜੈ ਕੌਰੇ। ਜੈ ਕੌਰ। ਜੈ ਕੌਰ। ਸਵੇਰੇ ਉਹ ਲੰਗਰ ਪਕਾਉਂਦਾ ਸੀ, ਸ਼ਾਮ ਸਿੱਧਾ ਉੱਥੇ ਲੰਗਰ ਆਏ ਗਏ ਨੂੰ, ਰਾਹੀ ਮੁਸਾਫਰ ਨੂੰ ਵਰਤਾਂਦਾ ਸੀ।
ਅੱਛਾ, ਘਰੋਂ ਲੰਗਰ ਪਕਾ ਕੇ ਡੇਰੇ ਦੇ ਉੱਤੇ ਰੱਖਦਾ ਰਿਹਾ। ਡੇਰਾ ਪਿੰਡੋਂ ਬਾਹਰ ਸੀ। ਸਖਾਵਤ ਕਰਦਾ ਸੀ। ਹਾਂਜੀ, ਸਗਾਵਤ ਕਰਦਾ ਸੀ। ਇੱਕ ਸੀ ਸੋਹਣ ਸਿੰਘ ਸਿੱਖ, ਅੱਛਾ। ਉਹਦੀ 2 ਖੂਹ ਤੇ 2 ਮਾਲਾਂ ਚਾੜੀ ਦੀਆਂ ਹਨ। ਹੂੰ। ਖੂਹ ਆਪਣੇ ਤੇ ਖੂਹ ਸਨ ਉਦੋਂ ਪਿਛਲੇ ਜ਼ਮਾਨੇ 'ਚ। ਪਾਣੀ ਵਾਲੇ। ਹਾਂ, ਇੱਕ ਪਾਸੇ ਜੋਗ ਹੁੰਦੀ ਸੀ ਟਕਿਆ ਦੀ, ਇੱਕ ਪਾਸੇ ਡਾਚੀ ਜੁੱਤੀ ਦੀ ਹੁੰਦੀ ਸੀ। ਅੱਛਾ। ਹਾਂਜੀ, 71 'ਚ ਹੀ ਸਿੱਖ ਪ੍ਰੀਤੂ ਸਿੰਘ। 571 ਜਿਹੜਾ ਨਾਲ। ਹਾਂ, ਅੱਛਾ ਅੱਛਾ ਪ੍ਰੀਤੂ ਸਿੰਘ। ਅੱਛਾ ਉਹਦੀ 2 ਮੁਰੱਬੇ ਜ਼ਮੀਨ ਸੀ, ਇੱਕ ਵੰਗੇ ਜੜਾਂ ਵਾਲੇ ਦੇ ਲਾਗੇ, ਇੱਕ ਇੱਥੇ 71 ਚੱਕ 'ਚ। ਅੱਛਾ ਅੱਛਾ ਉਹਦਾ ਪੁੱਤਰ ਵੀ ਆਇਆ ਇੱਥੋਂ, ਵੀਡੀਓ ਬਣਾ ਕੇ ਗਿਆ ਉਹ ਆਪਣੇ ਪੈਲੀ ਦੀ। ਅੱਛਾ ਅੱਛਾ। ਇਹ ਵਾਹਵਾ ਚਿਰ ਹੋ ਗਿਆ। ਹੂੰ। ਹਾਂਜੀ ਸਹੀ ਸਹੀ। ਤੇ ਬਾਬਾ ਜੀ ਆਪਣੇ ਜਿਹੜੇ ਹੋਰ ਘਰ ਰਹਿੰਦੇ ਹਨ ਤੁਹਾਡੇ ਹਾਂਜੀ, ਹਿੰਦੂਆਂ ਦੇ, ਉਹਨਾਂ ਦੇ ਕੋਈ ਨਾਂ ਦੱਸੋ ਜਿਹੜੇ ਚਲੇ ਗਏ ਇੱਥੋਂ? ਉਹਨਾਂ ਦੇ ਨਾਂ ਜੀ, ਕਿਸੇ ਦਾ ਨਾਂ ਚੇਤਾ ਹੋਵੇ ਤਾਂ? ਕਿਸੇ ਦੇ ਨਾਂ 2-3 ਦਾ ਮੈਨੂੰ ਆਇਆ। ਇੱਕ ਦਾ ਨਾਂ ਤਿੱਤਰੂ ਸੀ, ਹਾਂਜੀ। ਇੱਕ ਨਾਂ ਸਰਦੂ ਸੀ, ਹੂੰ। ਤੇ ਆਪਣਾ ਕੀ ਹੋਏ ਚਾਚਾ ਕੀ ਸੀ ਉਹਦਾ ਨਾਮ, ਮੈਨੂੰ ਨਾਂ ਹੀ ਭੁੱਲ ਗਿਆ ਯਾਰ, ਨਾਂ ਭੁੱਲ ਗਏ ਇਹਦੇ ਨਾਲ। ਹੁਣ ਮੁੱਦਾ ਗੁਜ਼ਰ ਗਈਆਂ ਟਾਈਮ ਨੇ। ਬੜਾ। ਹਾਂਜੀ, ਤੇ ਅੱਛਾ ਬਜ਼ੁਰਗੋ, ਉਹ ਵੀ ਮਰ ਗਿਆ। ਹੁਣ ਜਿਹਦਾ ਮੈਂ ਨਾਂ ਲੈਣਾ ਨਾ, ਭਲਵਾਨ ਸੀ ਉਹਦੇ ਨਾਮ, ਮੈਨੂੰ ਵਾਹਵਾ ਸੀ। ਉਧਰ ਜਾ ਕੇ ਗੁਜ਼ਰ ਗਿਆ। ਮੇਰੇ ਭਤਰੀਜੇ ਉਧਰ ਗਏ ਉਹਦੇ ਨਾਲ। ਅੱਛਾ ਅੱਛਾ। ਉਹਨਾਂ ਨੂੰ ਹੋ ਗਏ 25-26 ਸਾਲ ਗਏ ਨੇ। ਇੰਡੀਆ ਗਿਆ ਨੂੰ? ਹਾਂ, ਅੱਛਾ। ਉਹਨਾਂ ਲੱਭਿਆ ਉਹਨੂੰ ਹੂੰ। ਤੇ ਉਹ ਵੀ ਗੁਜ਼ਰ ਗਿਆ। ਅੱਛਾ ਅੱਛਾ। ਉਹਦਾ ਨਾਂ ਸੀ ਬਾਨਾ। ਹੂੰ। ਹਾਂ, ਉਹਦਾ ਨਾਂ ਬਾਨਾ ਸੀ, ਉਹਦੇ ਭਰਾ ਦਾ ਨਾਂ ਦੁੰਨੀ ਸੀ। ਐਵੇਂ ਵਿਰਲਿਆਂ ਘਰਾਂ ਦੇ ਨਾਂ ਮੈਨੂੰ ਉਹ ਵੀ ਮਾਪਿਆਂ ਨੇ। ਅੱਛਾ, ਤੁਹਾਨੂੰ ਤੁਸੀਂ ਜਦੋਂ ਛੋਟੇ ਸੋ ਆ ਛੋਟੇ ਹਾਂ ਬਿਲਕੁਲ। ਯਾਨੀ ਸੰਭਾਲ ਪੂਰੀ ਜੀ ਹੈ ਮਾੜੀ ਮੋਟੀ? ਐਵੇਂ ਮਾੜੀ ਮੋਟੀ ਤੈਨੂੰ ਦੱਸਿਆ ਨਾ, ਐਵੇਂ ਮਾੜੀ ਮੋਟੀ ਚਲੋ ਤੁਹਾਡੇ ਵੱਡੇ ਭਰਾ ਨੇ, ਤੁਹਾਡੇ ਅੱਬੇ ਨੇ, ਫਿਰ ਜੋ ਤੁਸੀਂ ਵੱਡੇ ਹੋਏ ਫਿਰ ਗੱਲਾਂ ਸੁਣਾਈਆਂ ਹੋਣਗੀਆਂ ਵੀ ਇੰਜ ਰਹਿੰਦੇ ਹੁੰਦੇ ਆ, ਜਿਵੇਂ ਹੁਣ ਸਾਨੂੰ ਬਜ਼ੁਰਗ ਸੁਣਾਉਂਦੇ ਸਾਡੇ ਇਕੱਠੇ ਬੈਠੇ ਆ ਵੀ ਇੰਜ ਬੈਨੇ ਸਾਂ, ਇੰਜ ਹੁੰਦਾ ਸੀ, ਖਾਣਾ ਸੀ। ਹੈ ਹੁਣ ਮੇਰੇ ਪਿੰਡ ਰਹਿ ਗਏ 2 ਘਰ ਸਾਡੇ, 3। ਅੱਛਾ। ਇੱਕ ਸਾਡਾ, ਹਾਂ। ਇੱਕ ਸਾਧੂ ਦਾ, ਹਾਂ। ਇੱਕ ਈਸ਼ਰ ਦਾ। ਅੱਛਾ। ਉਹ 2 ਘਰ ਜਿਹੜੇ ਨੇ ਉਹ ਮੁਸਲਮਾਨ ਹੋ ਗਏ ਨੇ। ਐਵੇਂ ਅਸੀਂ ਤੈਨੂੰ ਆਖੀਏ ਵੀ ਨਹੀਂ। ਅੱਛਾ, ਉਹ ਦੋਵੇਂ ਘਰ ਮੁਸਲਮਾਨ? ਉਹ 2 ਘਰ ਮੁਸਲਮਾਨ ਹੋ ਗਏ ਨੇ, ਅਸੀਂ ਨਹੀਂ ਹੋਏ। 65 ਚ ਰਹਿੰਦੇ ਨੇ? ਉਹ 65 ਚੋਂ ਵੀ ਰਹਿੰਦੇ ਨੇ। ਅੱਛਾ। ਉਹ ਵੀ ਮਰ ਮੁਰ ਗਏ ਨੇ। ਅੱਗੋਂ ਉਹਨਾਂ ਦੀ ਔਲਾਦ ਆ, ਪੋਤਰੀਆਂ ਪਾਤਰੇ ਨੇ, ਪੁੱਤਰ ਵੀ ਉਹਨਾਂ ਦੇ ਮਰ ਗਏ। ਅੱਛਾ। ਹਾਂਜੀ। ਅੱਛਾ ਬਾਬਾ ਜੀ, 47 ਤੋਂ ਬਾਅਦ ਦੀ ਗੱਲ ਕਰਦੇ ਵੀ ਉਹ ਮੁਸਲਮਾਨ ਹੋ ਗਏ, ਤੁਸੀਂ ਫਿਰ ਆਪਣੇ ਧਰਮ ਤੇ ਪੱਕੇ ਹੋ? ਅਸੀਂ ਪੱਕੇ ਰਹੇ ਆਪਣੇ ਧਰਮ ਤੇ। ਅੱਛਾ ਅੱਛਾ ਅੱਛਾ। ਅਜੇ ਤੱਕ ਵੀ ਪੱਕੇ। ਅੱਛਾ ਬਾਬਾ ਜੀ, ਤੇ ਤੁਸੀਂ ਤੁਹਾਨੂੰ ਬਾਅਦ ਚ ਤੱਕ ਦੇ ਕੀਤਾ ਜਾਂ ਉਂਝ ਕਿ ਨਹੀਂ ਤੁਸੀਂ ਮੁਸਲਮਾਨ ਹੋ ਜਾਂ ਤੁਸੀਂ? ਮੇਰੀ ਗੱਲ ਸੁਣ, ਜਿਹੜੇ ਘਰ ਅਸੀਂ ਰਹਿੰਦੇ ਸਾਂ ਨਾ, ਹਾਂਜੀ, ਉਹਦਾ ਨਾਂ ਸੀ ਬਾਬਾ ਫੱਲਾ। ਅੱਛਾ। ਉਹ ਕੌਣ ਸੀ? ਸਲੈਰੀਆ ਰਜਪੂਤ, ਮੁਸਲਮਾਨ ਰਜਪੂਤ ਸੀ? ਮੁਸਲਮਾਨ। ਅੱਛਾ। ਉਹਦੇ ਘਰ ਰਹਿੰਦੇ ਹੈ, ਉਹਨੇ ਬੜੀ ਸਾਰੀ ਖਿਦਮਤ ਕੀਤੀ ਸਾਡੇ ਬਾਪ ਦੀ। ਅੱਛਾ ਅੱਛਾ। ਬੜੇ ਪਿਆਰ ਨਾਲ ਰਿਹਾ। ਅਜੇ ਵੀ ਪਿਆਰ ਮੇਰੇ ਨਾਲ ਪਿੰਡ ਮਰਗ ਹੋ ਜਾਂਦੀ ਹੈ, ਫੁੱਲ ਪ੍ਰੇਮ ਹੈ ਅਜੇ ਉਹੋ ਹੀ ਪ੍ਰੇਮ। ਅੱਛਾ, ਮਰਗ ਹੋ ਜਾਏ ਤੇ ਫਿਰ ਮੈਂ ਫੈਦਿਆ ਤੇ ਜਾਣਾ, ਮੇਰੇ ਟੱਬਰ ਮਰ ਗਿਆ, ਉਹ ਫੈਦਿਆ ਤੇ ਸਾਰਾ ਪਿੰਡ ਆਇਆ ਇੱਥੇ। ਇਹ ਪਿੰਡ ਵਾਲਾ ਸਾਡਾ ਤੁਹਾਡਾ ਫਿਰ ਵਰਤਾਓ ਸਹੀ ਪਿਆਰ ਹੈ? ਬੱਲੇ ਬੱਲੇ ਬੱਲੇ। ਐਵੇਂ ਮੈਂ ਤੈਨੂੰ ਝੂਠ ਮਾਰਾਂ ਜਾਂ ਝੂਠ ਮਾਰਾਂ ਜਾਂ ਝੂਠ ਦੇ ਵਿੱਚ ਕੋਈ ਹਾਂਜੀ ਹਾਂਜੀ, ਬਿਲਕੁਲ ਸੱਚੀ। ਬਾਬੇ ਨਾਨਕ ਆਖਿਆ ਸੱਚ ਬੋਲ, ਤੈਨੂੰ ਕਮੀ ਕੋਈ ਨਹੀਂ। ਬਿਲਕੁਲ ਬਿਲਕੁਲ ਸੱਚ। ਅਜੇ ਵੀ ਅਸੀਂ ਬਾਬੇ ਨੂੰ ਮੰਨਦੇ ਆ, ਬਾਬੇ ਗੁਰੂ ਨਾਨਕ ਨੂੰ ਮੰਨਦੇ ਆ, ਬਾਬੇ ਗੁਰੂ ਨਾਨਕ ਦੇ ਚਰਨਾਂ 'ਚ ਬੈਠੇ ਦੇ ਆ। ਤੇ ਕਿਆ ਬਾਤ ਹੈ ਬਾਬੇ ਗੁਰੂ ਨਾਨਕ, ਸੱਚ 'ਚ ਬਹਿਰਾ, ਝੂਠ 'ਚ ਕੁਝ ਨਹੀਂ। ਹਾਂਜੀ ਹਾਂਜੀ ਬਾਬਾ ਜੀ, ਆਪਣਾ ਪਿੰਡ ਜਿਹੜਾ 565, ਹਾਂਜੀ ਇਹਦੇ ਵਿੱਚ ਗੁਰਦੁਆਰਾ ਹੁੰਦਾ ਸੀ ਉਦੋਂ? ਹਾਂਜੀ, ਗੁਰਦੁਆਰਾ ਮਸਜਿਦ ਦੇ ਕੋਲ, ਲੱਕ ਦੇ ਵਿੱਚ ਮਸਜਿਦ ਹੈ ਹਾਂਜੀ, ਤੇ ਲੱਕ ਦੇ ਵਿੱਚ ਗੁਰਦੁਆਰਾ। ਉਹ ਜਿਹੜੀ ਬਾਬਾ ਸੋਹਣੀ ਮਸਜਿਦ ਇੱਕ ਬਣੀ ਹੋਈ, ਹਾਂਜੀ ਹਾਂਜੀ ਉਹਦੇ ਲਾਗੇ ਸੀ ਗੁਰਦੁਆਰਾ? ਹਾਂਜੀ ਲੱਗੇ। ਔਰ ਜਿੱਥੇ ਦੁਕਾਨਾਂ ਹੁਣ ਬਣ ਗਈਆਂ ਨਾ? ਹਾਂਜੀ, ਇੱਥੇ ਦੁਕਾਨਾਂ ਬਣ ਗਈਆਂ, ਗੁਰਦੁਆਰਾ ਸਾਹਿਬ ਹੈ ਸਾਰਾ ਨਾ? ਕਿੱਲਾ ਥਾਂ ਗੁਰਦੁਆਰੇ ਦਾ। ਹਾਂ ਹਾਂ ਹਾਂ। ਹਾਂ, ਕਿੱਲਾ ਵੇਗਾ ਪੂਰਾ 4 ਕਨਾਲਾ ਥਾਂ ਗੁਰਦੁਆਰੇ ਦਾ। ਉਹ ਤੁਹਾਡਾ ਭਤੀਜਾ ਜਗਵਿੰਦਰ ਸਿੰਘ, ਹਾਂ ਇਹਨਾਂ ਦਾ ਮੁੰਡਾ, ਹਾਂ ਉਹ ਤਾਂ ਮੈਨੂੰ ਲੈ ਗਿਆ, ਇਹਨਾਂ ਵਿਖਾਈ ਸਾਰੇ। ਅਸੀਂ ਤੁਹਾਡੇ ਪਿੰਡ ਦਾ ਨਾ ਉਸ 565 ਦਾ ਬਲੌਗ ਬਣਾਇਆ, ਹਾਂਜੀ ਸਾਰਾ ਪਿੰਡ ਵਿਖਾਇਆ, ਮਸਜਿਦ ਵਾਈ, ਗੁਰਦੁਆਰਾ ਜੀ। ਉਹਨੇ ਮੈਨੂੰ ਦੱਸਿਆ ਕਿੱਥੇ ਗੁਰਦੁਆਰਾ ਹੁੰਦਾ। ਹਾਂਜੀ ਇੱਥੇ ਯਾਨੀ ਉਹ ਤਾਂ ਬੱਚਾ ਨਾ ਛੋੜਾ ਜਿਹਾ, ਹਾਂ। ਲੇਕਿਨ ਉਹਨੇ ਤੁਹਾਡੇ ਵੱਡਿਆਂ ਕੋਲ ਸੁਣੀਆਂ ਹਨ ਗੱਲਾਂ। ਹਾਂਜੀ, ਉੱਥੇ ਖੂਹ ਲੱਗਾ ਦਾ ਸੀ ਵਿੱਚ ਗੁਰਦੁਆਰੇ ਦੇ। ਅੱਛਾ ਅੱਛਾ। ਉੱਥੇ ਜੀ ਸਾਡੀ ਆਪਣੀ ਜਿਹੜੀ ਪੜ੍ਹਾਈ ਆ ਉੱਥੇ ਹੁੰਦੀ ਸੀ, ਰਾਤ ਨੂੰ ਪਾਠ ਪੂਠ ਕਰਦੇ ਸੀ ਜੋ? ਹਾਂ, ਪਾਠ ਨੂੰ ਦਿਨੇ ਸ਼ਾਮ ਪਾਠ ਉੱਥੇ ਹੁੰਦਾ ਹੈ। ਅੱਛਾ ਅੱਛਾ। ਅਸੀਂ ਜਦੋਂ ਅਜੇ ਪੜ੍ਹਨ ਦੀ ਲਾਇਕ ਹੋਏ ਆ ਹੂੰ। ਜਾਂ ਜਾਣ ਦੀ ਲਾਇਕ ਹੋਏ ਆ ਤੇ ਗਦਰ ਪੈ ਗਿਆ। ਬਾਬਾ ਜੀ, ਆਪਣਾ ਮੰਦਿਰ ਵੀ ਹੁੰਦਾ ਸੀ ਤੇ ਕੋਈ ਨਹੀਂ? ਨਹੀਂ ਜੀ, ਮੰਦਿਰ ਕੋਈ ਨਹੀਂ ਸੀ, ਐਵੇਂ ਅਸੀਂ ਕੂੜ ਮਾਰੀਏ। ਮੰਦਿਰ ਨਹੀਂ ਸੀ? ਗੁਰਦੁਆਰਾ ਗੁਰਦੁਆਰਾ ਤੇ ਮਾਤਾ ਰਾਣੀ ਕੋਈ ਨਹੀਂ, ਕੋਈ ਮਾਤਾ ਰਾਣੀ ਨਹੀਂ, ਕੋਈ ਗੱਲ ਨਹੀਂ। ਉੱਥੇ ਪਿੰਡ ਵਿੱਚ ਮੜੀਆਂ ਹੁੰਦੀਆਂ ਸਭ? ਹਾਂਜੀ, ਮਰੀਆਂ ਹੁੰਦੀਆਂ। ਕਿਉਂਕਿ ਵੇਖੋ ਨਾ, ਸਾਰੇ ਮਰਨਾ ਸੀ ਮਰਨਾ। ਹਾਂਜੀ ਜਿੱਥੇ ਤੁਹਾਡੇ ਕੋਲ ਫੌਜ ਹੁੰਦੇ ਮਰਦੇ ਹਨ, ਤੇ ਉਹਦਾ
ਆਖਰੀ ਉੱਥੇ ਕਰਦੇ ਹੋ ਹੁੰਦਾ ਸੀ ਕੋਈ? ਜੇ ਸਿੱਖਾਂ ਦੀਆਂ ਮੜੀਆਂ ਵੱਖਰੀਆਂ ਸਨ, ਹੂੰ, ਸਾਡੀਆਂ ਮੜੀਆਂ ਸਾਡੇ ਹਿੰਦੂਆਂ ਦੀ ਲੱਗਦਾ ਸੀ। ਡੋਗਰਾਂ ਦਾ ਚੱਕ ਆ, ਉੱਥੇ ਕਿੱਲਾ ਜ਼ਮੀਨ ਅਜੇ ਵੀ ਪਈ ਦੀ ਹੈ। ਇੱਕ ਥਾਣੇਦਾਰ ਬਣਿਆ ਉੱਥੋਂ ਦਾ ਪੁੱਟਾ, ਅੱਛਾ, ਇੱਥੇ ਵੀ ਲੱਗਾ ਰਿਹਾ। ਉਹ ਹੁਣ ਕਿੱਲਾ ਉਹਦੇ ਥੱਲੇ। ਮੜੀਆਂ ਵਾਲਾ ਹੈ, ਮੜੀਆਂ ਦੇ ਨਾਂ ਤੇ ਉਹ? ਹਾਂ, ਮੜੀਆਂ ਦੇ ਨਾਲ ਬਸ ਉਹਨੇ ਕੁੱਟਿਆ। ਉਹਨੇ ਘੁੱਟ ਗਿਆ। ਮੈਂ ਗਿਆ ਵੀ ਆ, ਹੂੰ, ਮੈਂ ਵਕੀਲਾਂ ਨੂੰ ਵੀ ਆਖਿਆ। ਅੱਛਾ, ਉਹਨੇ ਆਖਿਆ ਜੀ ਮੇਰੇ ਨਾਲ ਪੱਕੀ ਹੋ ਗਈ ਤੇ ਕਦੇ ਮੜੀਆਂ ਦੀ ਜਗ੍ਹਾ ਹੀ ਪੱਕੀ ਹੋ ਸਕਦੀ। ਅੱਛਾ, ਅਜੇ ਵੀ ਉਹ ਸਾਡਾ ਕਿੱਲਾ ਪਿਆ, 21 ਨੰਬਰ ਕਿੱਲਾ, 25 ਨੰਬਰ ਮਰਬਾ। ਹੂੰ। ਹਾਂ। ਤੇ ਬਾਬਾ ਜੀ ਹੁਣ ਜਦੋਂ ਤੁਹਾਡਾ ਕੋਈ ਮਰ ਜਾਂਦਾ, ਅਸੀਂ ਹੁਣ ਇੱਥੇ ਜੀ ਜਿੱਦਾਂ ਨਨਕਾਣੇ ਲੈ ਕੇ ਆਉਂਦੇ? ਇਹ ਨਹੀਂ ਆ ਨਨਕਾਣੇ ਲੈ ਕੇ ਆਉਂਦੇ ਰਹੇ ਪਿੰਡੋਂ ਵੀ, ਤੇ ਹੁਣ ਵੀ ਹੁੰਦੇ ਇੱਥੇ ਸਾਨੂੰ ਮੌਜਾਂ ਲੱਗੀ ਦੀ। ਹੁਣ ਤਾਂ ਲੱਗੇ ਆ ਗਿਆ। ਹਾਂਜੀ, ਅੱਛਾ, ਪਹਿਲਾਂ ਫੈਸਲਾ ਹੁਣ ਤੁਸੀਂ ਨਨਕਾਣੇ ਸਾਹਿਬ ਹਾਂ ਹੁਣ ਤੁਹਾਨੂੰ ਜ਼ਿਲ੍ਹਾ ਨਨਕਾਣਾ ਸਾਹਿਬ। ਆ ਬਿਲਕੁਲ ਲੱਗੇ ਨਨਕਾਣਾ। ਹਾਂ, ਨਨਕਾਣਾ ਸਾਹਿਬ ਹੈ। 750 ਮਰਬਾ ਬਾਬੇ ਨਾਨਕ ਦੀ ਬੁਰਜੀ ਹੈ ਜਿੱਥੇ ਬੈਠਾ। ਅੱਛਾ, ਅੱਛਾ, ਇਹ ਇਨਾਇਤ ਹੋਈ ਦੀ ਹੈ ਬਾਬੇ ਗੁਰੂ ਨਾਨਕ। ਇਹ ਰਾਏ ਬਲਾਰ ਨੇ ਜਿਹੜਾ ਹਾਂਜੀ, 750 750 ਮਰਬਾ ਜਿੱਥੇ ਬੈਠੇ ਰਹੇ ਨਾ, ਹਾਂਜੀ, ਇਹ ਉਹਦੀ ਬੁਰਜੀ ਹੈ ਬਾਬੇ ਦੀ। ਜਿੱਥੇ ਬੈਠੇ ਆਪਾਂ ਹੁਣ। ਹਾਂਜੀ, ਬਾਬਾ ਗੁਰੂ ਨਾਨਕ ਦੇ ਇੱਥੇ ਪੁੱਜੇ ਹਾਂ, ਨੇ। ਬਾਬੇ ਗੁਰੂ ਨਾਨਕ ਦੀ ਸਭ ਜਗ੍ਹਾ ਉਹ ਦੂਰ ਤੱਕ। ਤੇ ਬਾਬਾ ਜੀ ਗੁਰੂ ਨਾਨਕ ਸਾਹਿਬ ਦੀ ਜਿੰਨੀ ਵੀ ਇੱਧਰ ਨੂੰ ਜ਼ਮੀਨ ਕਿੱਥੋਂ ਤੱਕ ਇੱਧਰ ਨੂੰ ਜਾਂਦੀ? ਐ ਜਾਂਦੀ ਪਈ ਆ ਜੀ। ਆਉਂ ਉਹ ਖੁਰੜਿਆ ਇੱਥੇ ਅੱਗੇ ਕੀ ਮੰਗਤਾ ਵਾਲਾ ਹੁੰਦਾ, ਫਿਰ ਆਉਂਗਾ ਤੇਰਾ ਸ਼ਾਹ ਫੈਸਲਾਬਾਦ ਰੋਡ ਨੂੰ ਜਿਹੜੀ ਚੜਦੀ ਨਾਲ ਯੂਨੀਵਰਸਿਟੀ ਬਣਦੀ ਉਹ ਤੇਰਾ ਨਹੀਂ ਜਿੱਥੇ ਯੂਨੀਵਰਸਿਟੀ ਬਣਦੀ ਉਹ। ਜਿੱਥੇ ਯਾਰ ਬਾਕੀ ਇਹਦਾ ਨਾ ਅੱਛਾ, ਉਹ ਵੀ ਵਿੱਚ ਹੀ? ਅੱਛਾ, ਇਹ ਸਾਰੇ ਬਾਬੇ ਦੇ ਸਭ ਜੀ ਆ ਆਉਂਦਾ ਪਿਆ ਉੱਤੋਂ ਦੀ ਹੋ ਕੇ ਮਲ ਕੇ ਆ ਰਿਹਾ। ਅੱਛਾ, ਕੋਟ ਤੇ ਆ ਸਾਰੇ ਮਾਨਾ ਵਾਲਾ 750 ਮਰਬਾ ਬੜੀ ਜ਼ਮੀਨ ਬਣ ਸਾ ਮਾਨਾ ਵਾਲਾ ਸਾਰੇ ਵਿੱਚ ਹੀ। ਤੇ ਸਾਰੇ ਜਸਲਾਣੀ ਮੋੜ ਤੋਂ ਲੈ ਕੇ ਤੇ ਉਹ ਕੀ ਜਿੱਥੇ ਰਾਹ ਦੇ ਵਿੱਚ ਕੀ ਉਹ ਬਾਗ ਉਤਰਦੇ ਰਹੇ ਆ ਫਰੋਜ਼ ਬਟੂਆਂ ਦਾ, ਇਹਦੇ ਉਹਦਾ ਥੱਲੇ 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 ਸਾਰੀ ਜ਼ਮੀਨ ਸਾਰੀ ਉਹਦੀ ਬਾਬੇ ਗੁਰੂ ਨਾਨਕ ਸਾਹਿਬ। ਅੱਛਾ, ਅੱਛਾ, ਹਾਂਜੀ, ਸਹੀ। ਬਾਬਾ ਜੀ ਤੁਸੀਂ ਜਦੋਂ ਪਿੰਡ ਰਹਿੰਦੇ ਹੁੰਦੇ ਉੱਥੇ? ਹਾਂਜੀ, 65 ਚ, 47 ਤੋਂ ਪਹਿਲਾਂ? ਹਾਂਜੀ। ਤੇ ਉਦੋਂ ਤੁਹਾਡੇ ਚਲੋ ਵੱਡੇ ਤੁਸੀਂ ਸੰਭਾਲਤਨ ਪੂਰੀ ਜੀ ਸੀ, ਛੋਟੇ ਜਿਹੇ ਬੱਚਿਆਂ ਨੂੰ ਕੀ ਕਿਸੇ ਨੇ ਕਹਿਣਾ। ਤੇ ਤੁਹਾਡੇ ਵੱਡੇ ਅੱਬੇ ਹਰੀ, ਤੁਹਾਡੇ ਦਾਦੇ ਹਰੀ, ਤੁਹਾਡੇ ਭਰਾ ਵੱਡੇ ਹਨ ਜਿਹੜੇ? ਮੇਰਾ ਦਾਦਾ ਜਿਹੜਾ ਉਹ ਤੇ ਗੁਜ਼ਰ ਗਿਆ ਪਿੱਛੇ ਹੀ ਰਿਆਸਤ ਜੰਮੂ ਚ। ਅੱਛਾ, ਅੱਛਾ। ਉੱਥੋਂ ਫਿਰ ਪਿਓ ਚੱਲਿਆ ਤੇ ਸਿਆਲਕੋਟ ਆਣ ਕੇ ਡੇਰਾ ਲਾਇਆ, ਤੇ ਸਿਆਲਕੋਟੋਂ ਚੱਲਿਆ ਤੇ ਇੱਥੇ ਆਣ ਕੇ ਡੇਰਾ ਲਾਇਆ। 47 ਤੋਂ ਵਾਹਵਾ ਦੇਰ ਪਹਿਲਾਂ ਤੁਸੀਂ ਆਣ? ਪਹਿਲਾਂ ਅੱਲਾ ਤੇ ਜੰਗਲ ਸੀ, ਜਦੋਂ ਜੰਗਲ ਸੀ। ਜੰਮੂ ਵੱਲੋਂ ਤੁਹਾਡੇ ਵੱਡੇ ਆਣ ਕੇ ਬੈਠੇ? ਹਾਂਜੀ, ਹਾਂਜੀ, ਜੰਮੂ ਕਸ਼ਮੀਰ ਵਾਲੇ। ਜੰਮੂ ਕਸ਼ਮੀਰ। ਅੱਛਾ, ਅੱਛਾ। ਇਹ ਜੰਗਲ ਸੀ ਜਦੋਂ ਸਾਡਾ ਪਿਓ ਆਇਆ, ਆਣ ਕੇ ਇਹਨੇ ਜੰਗਲ ਵੀ ਪਟਾਇਆ ਮਰੱਬਿਆਂ ਚੋਂ। ਜਿਹਨਾਂ ਨੂੰ ਮਰੱਬੇਵਾਦ ਹੋਏ ਹਨ ਨਾ, ਅੰਗਰੇਜ਼ ਨੇ ਦਿੱਤੇ ਹਨ। ਹਾਂਜੀ, ਉਸ ਵੇਲੇ ਜੰਗਲ ਵੀ ਉਹਨੇ ਪਟਾਇਆ ਇੱਥੇ। ਅੱਛਾ, ਅੱਛਾ। ਹਾਂਜੀ। ਤੇ ਬਾਬਾ ਜੀ ਤੁਸੀਂ ਆਪਣੀ ਜਿਹੜੇ ਆਬਾਦਾਂ ਉੱਥੇ ਕਿਵੇਂ ਕਰਦੇ ਹੋ? ਤੁਸੀਂ ਆਂਦੇ ਮੰਦਿਰ ਵੀ ਕੋਈ ਨਹੀਂ ਸੀ ਪਿੰਡ ਚ, ਘਰਾਂ ਚ? ਬਾਦ ਤਾਂ ਅਸੀਂ ਉੱਥੇ ਹੀ ਕਰਦੇ ਰਹੇ, ਸਿੱਖਾਂ ਦੇ ਨਾਲ ਰਲ ਕੇ। ਸਾਡਾ ਤਾਂ ਸਿੱਖਾਂ ਦਾ ਮਜ਼ਹਬ ਵਿੱਚ ਇੱਕ ਹੈ। ਮਤਲਬ ਹੈ ਹੁਣ ਤੂੰ ਦਾੜੀ ਰੱਖੀ ਦੀ ਹੈ। ਨਹੀਂ ਬਾਬਾ ਜੀ, ਸਰਦਾਰ ਜਿਹੜੇ ਅਕਸਰ ਉਹ ਬੰਦੇ ਨੇ ਪੱਗ ਤੇ ਸਾਡਾ ਉਦੋਂ ਸਾਡੇ ਨਹੀਂ ਹਨ ਪੱਗ ਬੰਦੇ। ਸਾਡੇ ਅਜੇ ਵੀ ਹਿੰਦੂ ਬਾਹਮਣ ਜਿਹੜੇ ਨੇ ਕਈ ਬਹੁਤੇ ਇੰਡੀਆ 'ਚ ਵੀ ਉਹ ਵੀ ਨਹੀਂ ਪੱਗ ਸ਼ੱਗ ਬੰਦੇ। ਹਾਂਜੀ, ਅਜੇ ਇੰਡੀਆ 'ਚ ਵੀ ਇਹੋ ਹੀ ਰਿਵਾਜ ਹੈ। ਉੱਥੇ ਵੀ ਜਿਹੜੇ ਸਾਡੇ ਹਿੰਦੂ ਬਾਹਮਣ ਖੱਤਰੀ। ਅੱਛਾ ਬਾਬਾ ਜੀ, ਕਈਆਂ ਨੇ ਉਹ ਲਾਇਆ ਹੁੰਦਾ ਨਿਸ਼ਾਨ, ਉਹ ਕੀ? ਉਹ ਸੰਧੂਰ ਹੁੰਦਾ ਬਸ। ਫਿਰ ਨਹੀਂ ਮਤਲਬ ਉਹ ਵੀ ਹਿੰਦੂ ਹੀ ਨੇ? ਹਾਂ, ਹਿੰਦੂ ਹੀ ਨੇ ਸਾਰੇ। ਉਹ ਸੰਧੂਰ ਲਾਉਂਦੇ। ਅੱਛਾ, ਹਾਂਜੀ, ਸੰਧੂਰ ਲਾਉਂਦੇ। ਅੱਛਾ, ਅੱਛਾ। ਮੈਂ ਸ਼ਾਇਦ ਕੋਈ ਵਿੱਚ ਕੋਈ ਖਾਸ ਹੋਵੇ। ਨਹੀਂ ਨਹੀਂ ਨਹੀਂ, ਖਾਸ ਨਹੀਂ। ਉਹ ਸੰਧੂਰ ਸਿੱਖ ਵੀ ਅਸੀਂ ਵੀ ਸਾਰੇ ਇਬਾਦਤ ਜੋ ਕਰਨੀ ਹੋਈ ਤੇ ਫਿਰ ਚੰਗੀ ਚੀਜ਼ ਲਾ ਕੇ ਸੰਧੂਰ ਖੁਸ਼ਬੂ ਲਾ ਕੇ ਤੇ ਬਹਿਣਾ। ਅੱਛਾ, ਅੱਛਾ। ਹਾਂਜੀ, ਸਹੀ। ਬਾਬਾ ਜੀ ਆਪਣੀ ਪਿੰਡ ਵਿੱਚ ਜ਼ਮੀਨ ਹੁੰਦੀ ਥੋੜੀ ਬਹੁਤੀ ਬਾਹਰ ਪੈਲੀ? ਨਹੀਂ, ਕੋਈ ਬੇਮਾਲਕ? ਬੇਮਾਲਕ। ਤੈਨੂੰ ਦੱਸਿਆ ਵੀ ਸਾਡਾ ਪਿਓ ਜਿਹੜਾ ਨਾ ਜੰਮੂ ਰਿਆਸਤ ਦੇ ਵਿੱਚ ਇਹ ਮਾਮਲੇ ਦੇ ਹੱਥੋਂ ਕਾਗਜ਼ ਵੀ ਕਿਤੇ ਉਧਰ ਕੋ ਆ ਕੇ ਇੱਧਰ ਆ ਗਏ। ਵੀ ਮਾਮਲਾ ਹੁੰਦਾ ਮੈਂ ਲੈਣੀ ਨਹੀਂ। ਵੱਡੇ ਬਹੁਤ ਇੰਜ ਹੀ ਕੀਤਾ। ਬਹੁਤ ਵੱਡਿਆ ਕੀਤਾ ਹੀ ਹੈ ਮਾਮਲੇ ਤੋਂ। ਡਰਿਆ ਉਹ ਦੇ ਕਾਗਜ਼ ਵੀ ਕਿਤੇ ਉਧਰ ਛੱਡ ਬਰਾਨੀ ਕਰਾ ਛੜੀ। ਬਰਾਨੀ ਕਰਾ ਉਧਰ ਕਾਗਜ਼ ਛੱਡ। ਫਿਰ ਸਾਰੀ ਚੁੱਕਾ ਕੋਈ ਨਹੀਂ, ਘਰ ਆਪਣਾ ਹੁੰਦਾ ਇੱਧਰ ਕੋਈ ਨਹੀਂ। ਘਰ ਆਪਣਾ ਜੀ ਪਹਿਲਾਂ ਰਹਿੰਦੇ ਰਹੇ ਸਲੈਰੀਆਂ ਦੇ ਘਰ ਚ, ਫਿਰ ਆਪਣਾ ਘਰ ਲਿਆ ਬਾਅਦ ਚ। ਅੱਛਾ, ਉਹ ਜਿਹੜਾ ਮੁਸਲਮਾਨ ਤੁਸੀਂ ਕਿਦਾਂ? ਹਾਂਜੀ, ਉਹਦੇ ਜਦੋਂ ਪੋਤਰੇ ਪਾਤਰੇ ਤਾਂ ਹੋਏ ਨਾ, ਉਹਨਾਂ ਦਾ ਸਾਡੀ ਗੱਲ ਜਗ੍ਹਾ ਕਰੋ। ਉਹਦਾ ਨੇ ਆਖਿਆ ਜੀ ਅਸੀਂ ਸੌੜੇ ਆ, ਅਸੀਂ ਫਿਰ ਆਪਣੀ ਜਗ੍ਹਾ ਨਾਲ ਹੀ ਲਈ। ਅੱਛਾ, ਸਾਡੇ ਪਿੰਡ ਕੋਈ 18 19 ਘਰ ਨਾ 15 ਰਹਿੰਦੇ ਹਨ ਸਾਈਆਂ ਦੇ।
ਅੱਛਾ ਮਸੀਹਾਂ ਦੇ। ਮਸੀਹਾਂ ਦੇ। ਹਾਂ, ਤੇ ਉਹਨਾਂ ਦੇ ਨਾਲ ਫਿਰ ਗਾਂ ਜਗ੍ਹਾ ਸਾਰੇ ਖੁੱਲਾ ਪਿੰਡ ਹੀ ਸੀ ਉਦੋਂ। ਤੇ ਜਦੋਂ ਸਾਡਾ ਪਿੰਡ ਸੀ ਮਰੱਬੇ 'ਚ, ਤੇ ਉਹ ਮਰੱਬੇ ਦੀ ਜਗ੍ਹਾ ਵੀ ਜਿਹੜੀ ਸੀ ਅਜੇ ਖਾਲੀ ਪਈ ਸੀ। ਫਿਰ ਉਧਰ ਸਾਈਆਂ ਨੇ ਫਿਰ ਉਹਦੇ ਨਾਲ ਨਾਲ ਕੰਮੀ, ਮੈਂ, ਮੁਸਲਮਾਨ, ਜੋ ਮਾੜਾ ਬੰਦਾ ਸੀ, ਸਭ ਜਗ੍ਹਾ ਫਿਰ ਲੱਦਾ ਗਿਆ। ਹੁਣ ਇਸ ਵੇਲੇ ਤੇ ਉੱਥੇ ਮੌਜਾਂ ਲੱਗੀ ਜਾਂ ਬਾਹਰ ਜ਼ਮੀਨਾਂ 'ਚ ਲੋਕਾਂ ਜਗ੍ਹਾ ਆਣ ਖਰੀਦੀ। ਬਾਬਾ ਜੀ ਪਿੰਡ ਦੇ ਜਿਹੜੇ ਮੁਸਲਮਾਨ ਹੁੰਦੇ ਆ, ਮੇਰੇ ਨਾਲ ਅੱਗੇ ਜਿਹੜੀ ਜ਼ਮੀਨ ਹੈ ਨਾ, ਮੇਰਾ ਹਰੇ ਤੋਂ ਗਿਆ ਕਿ ਨਹੀਂ ਤਾਂ ਇਹਦੇ ਕੋਲ ਫਾਨੇ ਕੋਲ ਗਿਆ ਪਿੰਡ? ਨਹੀਂ ਜੀ, ਹਜੇ ਪਿੰਡ ਨਹੀਂ ਗਿਆ। ਨਹੀਂ 565 ਤੁਹਾਡਾ ਪਿੰਡ ਮੈਂ ਵੇਖ ਕੇ ਆਇਆ। ਇਹਦੇ ਨਾਲ ਜਿਹੜੀ ਅੱਗੇ ਜ਼ਮੀਨ ਸੀ ਨਾ, ਇਹ ਟੈਂਡਰ ਸੀ ਗਵਰਨਮੈਂਟ ਦੀ। ਅੱਛਾ ਜੀ, ਟੈਂਡਰ ਦੀ ਸੀ। 12 ਕਿੱਲੇ ਜ਼ਮੀਨ। ਅੱਛਾ। ਇਹ ਅੱਗੇ ਖਾਲੀ, ਬਿਲਕੁਲ ਖਾਲੀ ਪਈ ਦੀ ਹੁੰਦੀ। ਲੱਭ ਤੇ ਲਿਆਏ ਨਹੀਂ ਇਹਨੂੰ। ਅੱਛਾ ਅੱਛਾ। ਲੱਭ ਲਿਆਏ ਨਹੀਂ ਕਿਤੇ। ਤੇ ਬਾਬਾ ਜੀ ਆਪਣਾ ਜਦੋਂ ਪਿੰਡ ਰਹਿੰਦੇ ਹਾਂ ਸਾਰੇ ਮਜ਼ਹਬ ਇਕੱਠੇ ਸਨ 47 ਤੋਂ ਪਹਿਲਾਂ, ਗਦਰ ਤੋਂ ਪਹਿਲਾਂ, ਹਿੰਦੂ ਵੀ, ਸਿੱਖ ਵੀ, ਮੁਸਲਮਾਨ ਵੀ, ਈਸਾਈ ਵੀ, ਸਭ। ਤੇ ਕਿਵੇਂ ਦੱਸਦੇ ਹੋ ਕਿ ਵਰਤੋਂ ਭਾਜੀ ਕਿਵੇਂ ਦੀ ਹੁੰਦੀ? ਮੈਂ ਨਾ ਜੀ ਇੱਕ ਦੂਜੇ ਦੇ ਵਿਆਹ ਸ਼ਾਦੀ ਦੇ ਵਿੱਚ ਦਿਨ ਦਿਹਾੜ ਜਿਹੜਾ ਹੁਣ ਤੇ ਸਾਡਾ ਦਿਨ ਹੁੰਦਾ ਇੱਕ ਦਿਨ ਤੇ, ਤੁਹਾਡਾ ਦਿਨ ਹੁੰਦਾ ਬਦਲ ਕੇ, ਈਦ ਸ਼ਬਰਾਤ। ਹਾਂਜੀ ਹਾਂਜੀ। ਸਾਡਾ ਇੱਕੋ ਦਿਨ ਤੇ ਆਉਂਦਾ। ਅੱਛਾ। ਜਦੋਂ ਤੁਸੀਂ ਅੰਗਰੇਜ਼ੀ ਦੇ ਦਿਨ ਰੱਖਿਆ ਹੋਇਆ? ਜਦੋਂ ਲੋਹੜੀ ਦਾ ਦਿਨ ਆਉਣਾ, ਹਾਂਜੀ, ਹਰ ਸ਼ੈ ਕੱਢ ਕੇ ਭਾਜੀਆਂ ਜੋ ਵੀ ਹੈ, ਦਾਣੇ ਫੁੱਲੇ ਬਣਾ ਕੇ, ਗੁੜ, ਸਾਰੇ ਪਿੰਡ ਨੇ ਮੰਗਣਾ। ਸਾਰੇ ਪਿੰਡ ਨੇ ਆਉਣਾ ਲੋਹੜੀ ਮੰਗਣੀ ਜਿਹਨੂੰ। ਲੋਹੜੀ ਮੰਗਣੀ। ਅੱਛਾ ਅੱਛਾ। ਹਾਂਜੀ। ਬਿਨਾ ਉਹਦੇ ਤੋਂ ਹਰ ਇੱਕ ਘਰੋਂ ਹਰ ਇੱਕ ਘਰ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ, ਹਰ ਨੇ ਆਉਣਾ ਮੰਗਣ। ਅੱਛਾ ਅੱਛਾ। ਸਹੀ ਸਹੀ, ਸਾਰੇ ਦਿੰਦੇ ਹਨ। ਬਾਕੀ ਇਹ ਹੁਣ ਪਿੱਛੋਂ ਰਹਿ ਗਏ ਆ ਸਾਡੇ ਨਾਲ, ਤਾਂ ਵੀ ਮੁਸਲਮਾਨਾਂ ਤੋਂ ਆਵਨ ਚੰਗੇ ਕੀਤੇ। ਐਵੇਂ ਬੰਦਾ ਆਖੇ ਆਵਾਜ਼ ਮਾਰ ਕੇ ਹਰ ਸ਼ੈ ਦਿਨ ਦਿਹਾੜ ਦੇ ਉੱਤੇ ਹੁਣ ਆਖਣਾ ਯਾਰ ਅਸੀਂ ਆ, ਕਈ ਸਾਡੇ ਮਜ਼ਹਬ ਵਿੱਚ ਗੋਸ਼ਤ ਨਹੀਂ ਖਾਂਦੇ, ਕਈ ਖਾ ਲੈਂਦੇ ਨੇ। ਤੇ ਹੁਣ ਤੇ ਦੁਨੀਆ ਸਰਦਾਰਾਂ ਨੇ ਆਣ ਕੇ ਯਾਰ ਝਟਕਾ ਕਰੋ, ਉਹ ਕਰੋ। ਸਾਡੇ ਮਜ਼ਹਬ ਵਿੱਚ ਅਸੀਂ ਆਪਣੇ, ਸਾਡਾ ਜਿਹੜਾ ਪਿਆ ਸੀ ਨਾ, ਅਸੀਂ ਝਟਕਾ ਨਹੀਂ ਕਰਕੇ ਖਾਣਾ, ਲਾਲ ਖਾਣਾ। ਅੱਛਾ ਜੀ। ਹਾਂਜੀ। ਤਾਂ ਸਰਦਾਰ ਝਟਕਾ ਕਰ ਲੈਂਦੇ ਨੇ। ਹਾਂਜੀ, ਸਰਦਾਰ ਝਟਕਾ ਕਰ। ਅੱਛਾ, ਤੁਸੀਂ ਹਲਾਲ ਕਰਦੇ ਖਾ? ਬਿਲਕੁਲ। ਉੱਚੀ ਗੱਲ ਕਰਦੇ। ਭਾਵੇਂ ਅਸੀਂ ਆਪਣੀ ਤਕਬੀਰ ਪਾ ਲਈਏ ਤੇ ਭਾਵੇਂ ਤੇਰੀ। ਫੇਰ ਨਹੀਂ ਛੁਰੀ ਤੋਂ ਹਾਂ, ਜੋ ਵੀ ਤੁਸੀਂ ਆਪਣੇ ਮਤਲਬ ਪੜ ਲੈਂਦੇ ਹੋਗੇ। ਅੱਛਾ ਅੱਛਾ। ਪੜਨਾ ਅਸੀਂ ਰਾਮ ਜੀ ਨੂੰ ਪੁਕਾਰਨੇ ਆ। ਰਾਮ ਜੀ ਨੂੰ। ਅੱਛਾ ਬਾਬਾ ਜੀ, ਥੋੜਾ ਕੁ ਦੱਸਿਆ ਜਾਂ ਤੁਸੀਂ ਕਿਹਨੂੰ ਪੁਕਾਰਦੇ? ਥੋੜਾ ਕੁ। ਰਾਮ ਜੀ ਨੂੰ ਅਸੀਂ ਜਪਨੇ ਆ। ਹਾਂਜੀ। ਕ੍ਰਿਸ਼ਨ ਮਹਾਰਾਜ ਨੂੰ ਅਸੀਂ ਜਪਨੇ ਆ। ਪ੍ਰਭ ਨਿਹਾਲ ਨੂੰ ਅਸੀਂ ਜਪਨੇ ਆ। ਅੱਛਾ ਅੱਛਾ। ਹਾਂਜੀ। ਬਾਬੇ ਗੁਰੂ ਨਾਨਕ ਨੂੰ ਅਸੀਂ ਜਪਨੇ ਆ। ਅੱਛਾ। ਇਹ ਬਾਬਾ ਗੁਰੂ ਨਾਨਕ ਜਿਹੜਾ ਖੱਤਰੀ ਹੈ। ਅੱਛਾ। ਹਾਂਜੀ, ਇਹ ਖੱਤਰੀ ਹੈ, ਛਤਰੀ ਯਾਦ ਹੈ। ਇਹ ਭੱਟੀ ਪਟੇਲ ਜਿਹੜਾ ਨੂੰ 20 ਮਰਬੇ ਜਿਹੜਾ ਘੋੜਿਆਂ ਨਾਲ ਘੇਰੇ ਦੀ ਅੰਗਰੇਜ਼ ਦੇ ਬਾਰੇ ਚ, ਇਹ ਵੀ ਇਹਨਾਂ ਦੀ ਵੀ ਜਾਤ ਛਤਰੀ ਸੀ। ਇਹ ਬਾਬੇ ਗੁਰੂ ਨਾਨਕ ਦੀ ਜਾਤ ਵੀ ਛਤਰੀ। ਅੱਛਾ ਜੀ। ਹਾਂਜੀ। ਸਹੀ। ਅੱਗੋਂ ਜਦੋਂ ਉਹਨੇ ਕੇਸ ਰੱਖੇ ਨਾ, ਤੇ ਉਹਨ ਤੇ ਦਰਵੇਸ਼ੀ ਦੇ ਕੇਸ ਸਨ, ਤੇ ਅੱਲਾ ਜੀ ਉਹਦੇ ਨਾਲ ਮਿਲ ਪਿਆ, ਹਮ ਕਲਾਮ ਹੋ ਗਈ। ਉਹਨੇ ਫਿਰ ਆਪਣਾ ਦਾੜੀ ਛਾੜੀ, ਤੇ ਦਾੜੀ ਅਸੀਂ ਤੇ ਜਿਵੇਂ ਆ ਸਾਡਾ ਮੁੰਡਾ ਨੀ ਬਿੱਲਾ, ਇਹਦੀ ਤਰ੍ਹਾਂ ਜਦੋਂ ਹੀ ਉਹਦਾ ਬਿਲਕੁਲ ਸਾਫ਼ ਦਾੜੀ ਮਨਾਉਂਦਾ ਰਿਹਾ ਬਾਬਾ ਗੁਰੂ ਨਾਨਕ ਸਾਹਿਬ ਜਵਾਨ ਬਚਪਨ ਚ। ਬਾਅਦ ਚ ਕੇ ਦਾੜੀ ਜੁੜੀ ਰੱਖੀ। ਹੁਣ ਜਿਹੜੀਆਂ ਫੋਟੋਆਂ ਦੇ ਵੀ ਨਕਸ਼ੇ ਤੇ ਉਹ ਅੱਛਾ ਬਾਬਾ ਜੀ, ਜਦੋਂ ਗਦੜ ਮਚਿਆ ਤੇ ਬਕਾਇਆ ਸਾਰੇ ਤੁਹਾਡੇ ਪਿੰਡ ਦੇ ਵਿੱਚੋਂ ਜਿਹੜੇ ਹੋਰ ਵੀ ਤਾਂ ਗਏ ਨਾ, ਤੁਹਾਡਾ ਕੋਈ ਆਪਣਾ ਰਿਸ਼ਤੇਦਾਰ ਵੀ ਗਿਆ ਇੰਡੀਆ? ਯਾਰ ਤੈਨੂੰ ਮੈਂ ਦੱਸਿਆ ਵੀ ਸਾਡੇ ਜਿਹੜੇ ਸਕੇ ਚਾਚੇ ਤਾਇਆ ਸਨ, ਸਭ ਇੰਡੀਆ ਟੁਰ ਗਏ। ਅੱਛਾ। ਜਿਹੜੇ ਸਕੇ ਸਨ, ਜਿਹੜੇ ਬਲਾਦਰ ਸਾਡੀ ਸੀ ਸਾਰੀ ਰਹਿ ਗਈ। ਉਹ ਜਿਹੜੀ ਮੈਂ ਤੈਨੂੰ ਦੱਸਿਆ ਨੀ ਤਿੱਤਰੂ, ਉਹਦੀ ਜਨਾਨੀ ਜਿਹੜੀ ਸੀ ਨਾ, ਉਹਦਾ ਨਾਂ ਸੀ ਕੈਟੋ। ਅੱਛਾ। ਇਸ ਤਰ੍ਹਾਂ ਤੁਰੀ ਜਾਂਦੀ ਪਈ ਰਾਹ ਚ। ਉਸ ਲੰਬੜਦਾਰ ਦੇ 5 ਮਰਬੇ ਜ਼ਮੀਨ ਦਾ ਮਹਮਦੀਨ ਉਹਦਾ ਨਾਂ ਹੈ, ਮਰਜਈ ਹੈ। ਅੱਛਾ। ਉਹਦੇ ਕਾਮੇ ਨੇ ਉਹਨੂੰ ਅੱਗੋਂ ਦੀ ਮਖੌਲ ਕਰ ਦਿੱਤਾ। ਅੱਛਾ। ਉਹ ਜਿੰਦ ਵਾਲੀ ਬੁੱਢੀ ਸੀ। ਉਹਨੇ ਉਹਦੇ ਮਾਰੀਆਂ 4। ਖੈਰ ਉਹ ਹੱਥੀ ਪੈ ਗਿਆ, ਕੱਲੀ ਆ ਜਨਾਨੀ ਮੇਰੇ ਲਾਗੇ ਕੀ ਹੈ। ਅੱਛਾ। ਉਹਨੇ ਚੋਰੀ ਉਹਦੇ ਹੱਥੀ ਜਦੋਂ ਪਿਆ ਨਾ, ਕੱਪੜੇ ਛੱਪੜੇ ਪਾ ਰੌਲਾ ਦਿੱਤਾ। ਦੁਨੀਆ ਕਈਆਂ ਨੂੰ ਪਤਾ ਲੱਗ ਗਿਆ, ਜਿਹੜੇ ਕੋਈ ਲਾਗੇ ਪਾ ਕੇ ਸੁਣਦਾ ਸੀ, ਜਿਹੜਾ ਨਹੀਂ ਉਹ ਘਰ ਆ।
ਉਹਨੇ ਆਖਿਆ ਕੀ ਹੋਇਆ? ਘਰ ਆਈ, ਉਹਦੇ ਮਾਲਕ ਨੇ ਪੁੱਛਿਆ ਤਿਤਰੂ ਨੇ ਕੀ ਹੋਇਆ? ਐ ਹੋਇਆ। ਉਹਨੇ ਆਖਿਆ ਦੇ ਚੱਲ ਚਲੀਏ ਇੱਥੋਂ ਤੁਰੇ ਜਾਣਾ ਤੇ ਉਹਨਾਂ ਠਾਣੇ ਸੀ, ਉਹ ਸਿੱਧੇ ਉੱਥੇ ਆ ਗਏ ਗੁਰਦੁਆਰੇ ਜਿੱਥੇ ਲక్ష్ਮੀ ਦਾਸ ਤੇ ਸੋਹਣ ਮੱਲ ਸੀ। ਜਨਮ ਸਥਾਨ ਆ ਗਏ ਜਨਮ ਸਥਾਨ। ਅੱਛਾ ਇੱਥੇ ਚੋਰੀ ਉਹ ਆਏ ਨੇ ਤੇ ਅੱਗੋਂ ਕੁਦਰਤੀ ਗੱਡੀ ਅੰਗਰੇਜ਼ ਦੀ ਆ ਗਈ। ਅੱਛਾ ਅੰਗਰੇਜ਼ ਦਾ ਰਾਜ ਸੀ ਨਾ। 47 ਤੋਂ ਪਹਿਲੇ ਦੀ ਗੱਲ ਸੁਣਾ। ਅੰਗਰੇਜ਼ ਨੇ ਪੁੱਛਿਆ ਹਾਂ ਬਈ ਕੀ ਵਾਕਿਆ? ਉਹਨੇ ਆਖਿਆ ਜੀ ਇਹ ਔਰਤ ਹੈ ਸਮਝਦੀ ਹੈ ਤੇ ਇਸ ਨਾਲ ਲੰਬੜਦਾਰ ਹੈ, ਉਹਨੇ ਦੇ ਕੰਮ ਇਹਨੂੰ ਮਖੌਲ ਕੀਤਾ ਤੇ ਕੱਪੜੇ ਕੁਪੜੇ ਪਾ ਛੱਡੇ। ਹੋਰ ਫਿਰ ਉੱਥੇ ਖਲੋਤੇ ਦੇ ਲਿਖ ਦਿੱਤਾ ਅੰਗਰੇਜ਼ ਨੇ। 7 ਥਾਣਿਆਂ ਦੀ ਪੁਲਿਸ ਪਈ ਹੈ, ਬਾਈਆਂ ਕਰ ਦਿੱਤੀਆਂ ਜੋ ਪਿੰਡ ਦਾ ਲੰਬੜਦਾਰ ਆ 62 ਦਾ 63 ਦਾ 63 ਦੂਏ ਦਾ 65 ਦਾ ਪਠਾਨ ਚ ਦੇ ਚੱਕ ਦਾ 71 ਦਾ ਸਾਰੇ ਲੰਬੜਦਾਰ ਇਕੱਠੇ ਕਰਕੇ ਫਿਰ ਉਹਨਾਂ ਨੂੰ ਕੋਈ ਕਟਾਪਾ ਪਾ ਪਿਆ। 5 ਮਰਬੇ ਜੋ 3 ਮਰਬੇ ਜ਼ਮੀਨ ਉਸ ਨੰਬਰ ਦੀ ਵੀ ਅੱਗੇ ਦੀ ਹੈ। 2 ਰਹਿੰਦੀ ਸੀ, ਉਹ ਵੀ ਇੱਕ ਹੁਣ ਇੱਕ ਵੀ ਨਹੀਂ ਰਹਿ ਗਿਆ, ਹੁਣ ਕਿੱਲੇ ਰਹਿ ਗਏ ਨੇ ਤੇ ਜਿਹੜਾ ਦੂਸਰਾ ਮਰਬਾ ਸੀ ਉਹ ਵੀ ਵੇਚ ਗਿਆ। ਘੋੜੀ ਭਾਲ ਉਹ ਵੀ ਮਰਬਾ ਫੇਰ ਮਿਲਿਆ ਉਹਨੂੰ ਤੇ ਉਹ ਵੀ ਵੇਚ ਗਿਆ ਤੇ ਹੁਣ ਆ ਮਰ ਮੁਰ ਗਿਆ ਦਾ ਪੁੱਤਰ ਉਹਦੇ ਮਰ ਗਏ, ਹੁਣ ਪੋਤਰੇ ਆਨੇ ਅੱਗੋਂ ਹੋਰ ਕੋਈ ਨਹੀਂ। ਬਾਬਾ ਜੀ ਤੁਹਾਡੇ ਨਾਨਕ ਮਾਮੇ ਮੂਮੇ ਕਿੱਥੇ ਰਹਿੰਦੇ? ਸਾਡੇ ਨਾਨਕੇ ਜੀ ਰਹਿੰਦੇ ਹਨ ਤਹਿਸੀਲ ਸ਼ਕਰਗੜ੍ਹ ਚ। ਅੱਛਾ ਤੇ ਹੁਣ ਇਸ ਵੇਲੇ ਬੈਠੇ ਦੇ ਨੇ ਉਹ ਫਿਰੋਜ਼ਪੁਰ ਕੁੰਡੇ। ਪਾਕਿਸਤਾਨ ਦੇ ਅੰਦਰ ਹੀ ਨੇ ਨਾ? ਨਹੀਂ ਨਹੀਂ ਇੰਡੀਆ। ਇੰਡੀਆ। ਅੱਛਾ ਹਾਂਜੀ ਅੱਛਾ। ਉਹ ਵੀ ਮਾਈਗ੍ਰੇਟ ਹੋ ਗਏ ਚਲੇ ਗਏ ਜਦੋਂ ਗਦਰ ਮਚਿਆ? ਜਦੋਂ ਗਦਰ ਮਚਿਆ ਤੋਂ ਸਾਡੀ ਮਾਈ ਉਹਨਾਂ ਨੂੰ ਵਿਚਾਰੀ ਰੋਂਦੀ ਮਰ ਗਈ। ਲੱਭਦੇ ju ਨਹੀਂ ਹਨ। ਇਹ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਏ। ਇੱਥੇ ਬਹਿ ਗਏ ਨੇ ਫਿਰ ਕੋਈ ਅਤੀ ਸਾਨੂੰ ਮੈਂ ਪਿੱਛੋਂ ਇਹ ਸਰਾਖ ਕੱਢਦੇ ਕੁੜਦੇ ਰਹੇ ਆ। ਪਤਾ ਲੱਗਾ ਹੁਣ ਜਦੋਂ ਤੁਹਾਡੀ ਅੰਮੀ ਫੌਤ ਹੋ ਗਈ ਸੀ ਜੋ ਲੱਗਾ ਪਤਾ? ਹਾਂ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਠਾਨਕੋਟ। ਉੱਥੇ ਬੈਠੇ ਜਾ। ਹਾਂ ਤੇ ਪਿੰਡ ਉਹ ਕੀ ਅੱਗੇ ਨਾਂ ਲਿਆ ਮੈਂ ਫਿਰੋਜ਼ਪੁਰ ਕੁੰਡੇ। ਫਿਰੋਜ਼ਪੁਰ ਕੁੰਡਾ? ਹਾਂ ਉੱਥੇ ਪਿੰਡ ਹੈ ਉੱਥੇ ਬੈਠੇ ਨੇ। ਅੱਛਾ ਅੱਡਾ। ਅੱਛਾ ਅੱਛਾ। ਜਿਵੇਂ 62 63 ਅੱਡਾ। ਯਾਨੀ ਧੀ ਮਾਪਿਆਂ ਨੂੰ ਨਹੀਂ ਮਿਲ ਸਕੀ? ਨਹੀਂ ਮਿਲੀ। ਬਾਅਦ ਚ ਪਤਾ ਤਾਂ ਲੱਗਾ ਮਾਰੀ ਦੀ ਜੋ ਮਰ ਗਈ। ਬਾਅਦ ਚ ਪਤਾ ਫਿਰ ਲੱਗਾ। ਫਿਰ ਮੇਰਾ ਭਰਾ ਜਿਹੜਾ ਤੈਨੂੰ ਦੱਸਦਾ ਨਹੀਂ ਮੈਂ ਰਾਮ ਲਾਲ। ਹਾਂਜੀ। ਫਿਰ ਉਹਦੇ ਤੋਂ ਬਾਹਰ ਗਿਆ ਹੋਣਾ ਮਿਲਣ ਗਿਆ ਸਣੇ ਟੱਬਰ ਹੀ। ਅੱਛਾ ਅੱਛਾ। ਸਣੇ ਟੱਬਰ ਹੀ ਲੈ ਗਿਆ। ਉਦੋਂ ਅਜੇ ਇਹਦੀ ਕੋਈ ਰੁਕਾਵਟ ਨਹੀਂ ਸੀ। ਹੁਣ ਤਾਂ ਰੁਕਾਵਟ ਬੜੀ ਆ, ਹੁਣ ਤਾਂ ਵੀਜ਼ਾ ਬੜਾ ਔਖਾ ਲੱਗਦਾ। ਹਾਂਜੀ। ਉਦੋਂ ਕੋਈ ਰੁਕਾਵਟ ਨਹੀਂ ਹਨ, ਵੀਜ਼ੇ ਬਣਾਇਆ ਤੇ ਬੱਚੇ ਲੈ ਗਿਆ ਇੰਡੀਆ। ਬਾਬੀ ਤੁਹਾਡੇ ਨਾਨਕਿਆਂ ਦੇ ਅੱਗੇ ਮੁੰਡੇ ਤੇ ਹੋਣਗੇ ਨਾ ਉਹਨਾਂ ਦੇ ਔਲਾਦ? ਹਾਂਜੀ ਮੁੰਡੇ ਹੈ ਨਾ ਤੁਹਾਡੇ ਕਦਾਂ ਕੋਈ ਮਾਸੀ ਮੁੰਡੇ ਮਾਸੀਆਂ ਦੇ ਮਾਮਿਆਂ ਦੇ ਮੁੰਡੇ ਹੈ ਨਾ। ਅੱਛਾ ਤੇ ਸਾਡਾ ਹੁਣ ਉਹਨਾਂ ਦਾ ਪਿਆਰ ਮਿਲੇ ਨਹੀਂ ਨਾ। ਹੁਣ ਉਹ ਜਿਹੜੇ ਮੇਰੇ ਭਤਰੀਏ ਗਏ ਉਹਨਾਂ ਦਾ ਤੇ ਜੋੜ ਮੇਲ ਤੇ ਉਹਨਾਂ ਨੂੰ ਤੇ ਮਿਲਦੇ। ਬਈ ਤੁਹਾਨੂੰ ਮਿਲ ਨਹੀਂ ਆਏ ਜਾਂ ਤੁਸੀਂ? ਨਹੀਂ ਨਹੀਂ ਕੋਈ ਨਹੀਂ ਅਸੀਂ ਨਹੀਂ ਗਏ। ਨਹੀਂ ਨਹੀਂ ਅਸੀਂ ਨਹੀਂ ਤੇ ਦਿਲ ਨਹੀਂ ਕਰਦਾ? ਉਹ ਖੂਨ ਇਹਦੇ ਨਾਲ ਵੱਧ ਹੋਰ ਰਿਸ਼ਤਾ? ਖੂਨ ਤੇ ਬੜਾ ਤੇ ਹੁਣ ਇਹ ਵੀਜ਼ਾ ਇੱਥੇ ਲੱਗਦਾ 15 17 ਪੈਸੇ ਵੀ ਲੱਗਦਾ ਮਿਲਦਾ ਵੀ ਨਹੀਂ ਜਲਦੀ ਨਾ। ਹਾਂ ਦੇਖੋ ਮਤਲਬ ਚਾਹੀਦਾ। ਇਹ ਹੈ ਵੀ ਇੰਡੀਆ ਪੰਜਾਬ ਚੋਂ ਬੈਠੇ ਦੇ ਨੇ, ਪੰਜਾਬ ਦਾ ਵੀਜ਼ਾ ਨਹੀਂ ਲੱਗਦਾ। ਲੱਗਦਾ ਦਿੱਲੀ ਦਾ ਤੇ ਪੈਸੇ ਵੀ ਲੱਗਦੇ ਨੇ 50-60 ਹਜ਼ਾਰ ਰੁਪਇਆ ਹੋਇਆ ਤੇ ਫਿਰ ਅਸੀਂ ਪਹੁੰਚ ਸਕਨੇ ਆ। ਤੇ ਫਿਰ ਕਿਰਾਇਆ ਵੀ ਹਰ ਕਿਸੇ ਕਹਾਣੀ ਕਰਨਾ ਪੈਂਦਾ ਹੈ ਤੇ ਖੂਨ ਤੇ ਉਹ ਬੜਾ ਹੈ। ਮੈਂ ਕਹਿ ਰਿਹਾ ਖਾਸ ਰਿਸ਼ਤਾ ਹੈ ਖੂਨ ਤੇ ਉਹ ਮੇਰੇ ਜਿਹੜੇ ਭਤਰੀਏ ਨੇ ਨਾ ਉਹਨਾਂ ਮੇਰਾ ਦਾ ਫੋਨ ਤੇ ਰਾਬਤਾ ਹੁੰਦਾ ਰਹਿੰਦਾ। ਅੱਛਾ। ਉਹ ਆਪਣੇ ਰਾਮ ਸਾਥ ਘੱਲਦੇ ਨੇ, ਰਾਮ ਘੱਲਦੇ ਨੇ। ਮੇਰੇ ਭਤਰੀਏ ਵੀ ਮੈਨੂੰ ਘੱਲਦੇ ਨੇ। ਬਾਬਾ ਜੀ ਕਦੀ ਉਸ ਤਰ੍ਹਾਂ ਉਹ ਨਹੀਂ ਕਦੀ ਮਹਿਸੂਸ ਹੋਇਆ ਕਿ ਯਾਰ ਇਹ ਇਕੱਲੇ ਰਹਿ ਕੇ ਯਾਰ ਇਕੱਲੇ ਫਿਰ ਹੁਣ ਫਿਰ ਕੀ? ਦੇਖੋ ਆਦਮ ਮੁਸਲਮਾਨ ਤਾਂ ਸਹੀ ਰਹਿੰਦੇ ਨੇ। ਹਾਂਜੀ ਮੈਂ ਵੀ ਮੁਸਲਮਾਨ ਅਲਹਮਦੁਲਿਲਾ ਸਹੀ ਨੇ, ਲੇਕਿਨ ਇੱਕ ਹੁੰਦੇ ਨੇ ਆਪਣੇ ਨਾਲ ਵੀ ਯਾਰ ਆਪਣੇ ਧਰਮ ਦਾ ਆਪਣੇ ਯਾਰ ਫਿਰ ਕਦੀ ਆਂਦਾ ਨਹੀਂ ਖਿਆਲ। ਬਜ਼ੁਰਗਾ ਹੁਣ ਤੂੰ ਹੈ, ਹੁਣ ਤੂੰ ਤੇ ਚੜਿਆ ਇੱਥੋਂ ਪਾਕਿਸਤਾਨ ਨੂੰ ਤੇ ਆ ਗਿਆ ਸਾਡੇ ਕੋਲ। ਹੁਣ ਫੈਸਲਾਬਾਦ ਅਸੀਂ ਜਾਂਦੇ ਆ, ਪਾਕਿਸਤਾਨ ਜਾਓ ਬਾਬਾ ਜੀ। ਸਿਆਲਕੋਟ ਪਾਕਿਸਤਾਨ ਤੁਹਾਡਾ ਸਾਰਾ ਜਿੱਥੇ ਮਰ ਜਾਓ ਜਿੰਨਾ ਸਿਆਲਕੋਟ ਅਸੀਂ ਜਾਂਦੇ ਆ, ਮਲਤਾਨ ਅਸੀਂ ਜਾਂਦੇ ਆ। ਮਲਤਾਨ ਮੈਂ ਬੱਚੀ ਉੱਥੇ ਵਿਆਹੀ ਦੀ ਹੈ। ਅੱਛਾ ਅੱਛਾ। ਤੇ ਨੇ ਆਪਣੇ ਕੁੜਮ ਉੱਥੇ? ਹਾਂਜੀ। ਅੱਛਾ। ਮੀਆਂ ਚੰਨੂ ਉੱਥੇ ਮੈਂ ਹੋ ਗਿਆ। ਉੱਥੇ ਮੈਂ ਮਲਤਾਨ ਕੋਲ ਹੀ ਹੈ ਜਿਹੜਾ ਮਲਤਾਨ ਤੋਂ ਉੱਥੇ ਬੱਚੀ ਵਿਆਹੀ ਦੀ ਤੇ ਜਾਈ ਆਈਦਾ। ਹੁਣ ਸਾਰੇ ਗੱਡੀ 'ਚ ਬਹਿ ਕੇ ਜਾਈਦਾ ਜਿੱਧਰ ਨੂੰ ਦਿਲ ਕਰੇ, ਜਿੱਧਰ ਸਫ਼ਰ ਅੱਲਾ ਕਰ ਦੇਵੇ। ਉੱਥੇ ਹੁਣ ਅੱਗੋਂ ਬਾਰਡਰ ਲੰਘਣੀ ਬੜੀ ਔਖੀ ਹੈ, ਕੀ ਕਰੀਏ?
ਹਾਂਜੀ ਉਹਦੇ ਵੀਜ਼ੇ ਨਹੀਂ ਜਾ ਸਕਦੇ ਉਹ ਤਾਂ ਵੀਜ਼ੇ ਨਹੀਂ ਉਹਦੇ ਘੁੰਮਦਾ ਨੂੰ ਚਾਹੀਦਾ ਨੇ ਜੀ ਹਾਂਜੀ ਤੇ ਇਹ ਇਹ ਚਾਹੀਦਾ ਕਿ ਵੇਖੋ ਜਿਹਨੇ ਖੂਨ ਹੁਣ ਨਹੀਂ ਮਿਲ ਸਕਦਾ ਸਾਡੀ ਹਕੂਮਤ ਹੀ ਹੈ ਨਾ ਜੇ ਸੋਚੀ ਇਹ ਵੀ ਨੂੰ ਯਾਰ ਇਹ ਨਿਖੜੇ ਦੇ ਨੇ ਉਧਰ ਵਾਲੇ ਨੂੰ ਚਾਹੀਦਾ ਘੁੰਮਦਾ ਨੂੰ ਚਾਹੀਦਾ ਨਾ ਕਿ ਉਧਰ ਵੀ 200 ਰੁਪਇਆ ਵੀਜ਼ੇ ਦਾ ਅੱਛਾ ਉਧਰ ਤੇ ਇਧਰ ਜੌਰੀ ਜੇ ਤੂੰ ਵੀਜ਼ਾ ਬਣਾਣਾ ਨਾ ਫਿਰ ਹਰ ਦੇ ਅੱਗੇ ਅਸੀਂ ਬਣਾ ਕੇ ਵੇਖਿਆ ਜੂ ਹੈ ਮੇਰਾ ਜਵਾਈ ਗਿਆ ਦਾ ਸੀ ਹੁਣ ਅੱਛਾ ਤੇ ਹਰ ਬੰਦੇ ਦੇ ਜੌਰੀ ਜਾ ਕੇ ਤਰਲੇ ਕੱਢਣੇ ਪੈਂਦੇ ਜਿਹਦੀ ਨਹੀਂ ਮੋਹਰ ਲੱਗਦੀ ਉਹਦੇ ਕੋਲ ਵੀ ਲਵਾਣੀ ਹੈ ਤੇ ਉਹਨੇ ਵੀ ਬੜੇ ਰੁਪਈਏ ਲੈ ਕੇ ਲਾਣੀ ਤਰਲੇ ਵੱਖਰੇ ਕਰਨੇ ਤਰਲੇ ਸਾਫ ਵੱਖਰੇ ਕਰਨੇ ਤੇ ਨਾਲ ਆਪਣੇ